ਕਿਵੇਂ ਲੱਗਦਾ ਗਾ ਜਿਹੜੀ ਪੁਲਿਸ ਨੇ ਕਾਰਵਾਈ ਕੀਤੀ ਆ ਕਿੰਨੀ ਕੁ ਜਾਇਜ਼ ਲੱਗਦੀ ਆ ਉਹ? ਦੇਖੋ ਜੀ, ਜਿਸ ਤਰ੍ਹਾਂ ਦੀਆਂ ਆਪਾਂ ਵੀਡੀਓਜ਼ ਦੇਖੀਆਂ ਹੈ ਸ਼ੁਰੂ ਤੋਂ, ਜਿਸ ਤਰ੍ਹਾਂ ਉਹਨੂੰ ਗ੍ਰਿਫਤਾਰ ਕੀਤਾ ਗਿਆ, ਜਦੋਂ ਕਿ ਉਹ ਕਹਿ ਰਿਹਾ ਸੀ ਵੀ ਅਸੀਂ 10 ਵਜੇ ਆ ਕੇ ਸਿੱਧੇ ਥਾਣੇ ਪੇਸ਼ ਹੋ ਜਾਾਂਗੇ, ਪਰ ਜਿਸ ਤਰ੍ਹਾਂ ਘਰ ਦੇ ਵਿੱਚ ਵੜ ਕੇ ਪੁਲਿਸ ਨੇ ਉਸ ਤਰ੍ਹਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ, ਠੀਕ ਨਹੀਂ ਲੱਗਿਆ ਕਿ ਇਸ ਤਰ੍ਹਾਂ ਇੱਕ ਆਮ ਨਾਗਰਿਕ ਦੇ ਨਾਲ ਪੁਲਿਸ ਨੂੰ ਵਰਤਾਓ ਨਹੀਂ ਕਰਨਾ ਚਾਹੀਦਾ। ਲੱਗਦਾ ਵੀ ਇੱਕ ਪੁਲਿਸ ਫੌਜ ਦੇ ਵਿੱਚੋਂ ਰਿਟਾਇਰ ਹੋਏ ਉਸਦੇ ਫਾਦਰ ਤੇ ਉਹਨਾਂ ਦੇ ਨਾਲ ਇੰਨਾ ਧੱਕਾ ਕਰਨਾ ਜਾਇਜ਼ ਆ? ਨਹੀਂ ਜੀ, ਇਸ ਤਰ੍ਹਾਂ ਨਹੀਂ ਜਾਇਜ਼ ਹੈ, ਕਿਉਂਕਿ ਫੌਜ ਇੱਕ ਅਨੁਸ਼ਾਸਨਿਕ ਨੌਕਰੀ ਹੈ, ਡਿਸਪਲਿਨ ਦੇ ਵਿੱਚ ਰਹਿ ਕੇ ਆਇਆ ਹੁੰਦਾ। ਖਾਸ ਕਰਕੇ ਜਿਵੇਂ ਤੁਸੀਂ ਕਿਹਾ ਸਾਬਕਾ ਫੌਜੀ ਨਾਲ ਇਸ ਤਰ੍ਹਾਂ ਦਾ ਵਰਤਾਓ ਕਰਨਾ ਚਾਹੀਦਾ। ਜਿੱਥੇ ਪੰਜਾਬ ਦੇ ਵਿੱਚ ਜਥੇਬੰਦੀਆਂ ਨੇ ਪ੍ਰਵਿੰਦਰ ਸਿੰਘ ਝੋਟੇ ਦੀ ਗੱਲ ਕੀਤੀ, ਉੱਥੇ ਰਿਟਾਇਰ ਆਰਮੀ ਆਫੀਸਰਾਂ ਨੇ ਵੀ ਪ੍ਰਵਿੰਦਰ ਸਿੰਘ ਝੋਟੇ ਦੀ ਗੱਲ ਕਰਨੀ ਚਾਹੀ। ਤਾਂ ਅੱਜ ਅਸੀਂ ਮਾਨਸਾ ਦੇ ਵਿੱਚ ਆ, ਗੱਲਬਾਤ ਕਰਾਂਗੇ ਜੀ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ ਜੀ। ਅਸੀਂ ਜ਼ਿਲ੍ਹਾ ਮਾਨਸਾ ਦੇ ਤੇ ਪੂਰੇ ਪੰਜਾਬ ਦੇ ਸਾਬਕਾ ਸੈਨਿਕ ਅੱਜ ਪ੍ਰਵਿੰਦਰ ਝੋਟੇ ਦੇ ਇਸ ਜੋ ਕਿ ਸਮਾਜਿਕ ਬੁਰਾਈ ਨਸ਼ਿਆਂ ਦੇ ਵਿਰੁੱਧ ਜੋ ਇੱਥੋਂ ਜੰਗ ਛੇੜੀ ਹੋਈ ਹੈ ਉਸ ਦੇ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਹਾਂ ਅਸੀਂ, ਕਿਉਂਕਿ ਪ੍ਰਵਿੰਦਰ ਝੋਟੇ ਦਾ ਪਿਓ ਵੀ ਇੱਕ ਸਾਬਕਾ ਸੈਨਿਕ ਹੈ। ਤਾਂ ਅਸੀਂ ਸਾਰੇ ਇਸ ਸੰਘਰਸ਼ ਦੇ ਵਿੱਚ ਇਸ ਪਰਿਵਾਰ ਦੇ ਨਾਲ ਖੜੇ ਹਾਂ ਜੀ। ਕਿਵੇਂ ਲੱਗਦਾ ਗਾ ਜਿਹੜੀ ਪੁਲਿਸ ਨੇ ਕਾਰਵਾਈ ਕੀਤੀ ਆ ਕਿੰਨੀ ਕੁ ਜਾਇਜ਼ ਲੱਗਦੀ ਆ ਉਹ? ਦੇਖੋ ਜੀ, ਜਿਸ ਤਰ੍ਹਾਂ ਦੀਆਂ ਆਪਾਂ ਵੀਡੀਓਜ਼ ਦੇਖੀਆਂ ਹੈ ਸ਼ੁਰੂ ਤੋਂ, ਜਿਵੇਂ ਪ੍ਰਵਿੰਦਰ ਝੋਟੇ ਨੇ ਇੱਕ ਨਸ਼ੇ ਵਾਲਿਆਂ ਨੂੰ ਫੜਿਆ, ਉਸ ਤੋਂ ਬਾਅਦ ਉਹਦੀ ਵੀਡੀਓ ਬਣੀ ਹੈ, ਫਿਰ ਆ ਕੇ ਉਹਨੂੰ ਦੱਸਦੇ ਆ ਵੀ ਥਾਣੇ ਵੀ ਲਿਆਂਦਾ ਗਿਆ। ਔਰ ਦੂਸਰਾ ਸਭ ਤੋਂ ਵੱਡਾ ਜਿਹੜਾ ਹੋਇਆ ਕਿ ਜਿਸ ਤਰ੍ਹਾਂ ਉਹਨੂੰ ਗ੍ਰਿਫਤਾਰ ਕੀਤਾ ਗਿਆ, ਕਿੰਨਾ, ਜਦੋਂ ਕੋਈ ਐਡਾ ਕੋਈ ਸੰਗੀਨ ਜੁਰਮ ਨਹੀਂ ਸੀਗਾ, ਜਦੋਂ ਕਿ ਉਹ ਕਹਿ ਰਿਹਾ ਸੀ ਵੀ ਅਸੀਂ 10 ਵਜੇ ਆ ਕੇ ਸਿੱਧੇ ਥਾਣੇ ਪੇਸ਼ ਹੋ ਜਾਾਂਗੇ, ਪਰ ਜਿਸ ਤਰ੍ਹਾਂ ਘਰ ਦੇ ਵਿੱਚ ਵੜ ਕੇ ਪੁਲਿਸ ਨੇ ਉਸ ਤਰ੍ਹਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ, ਉਹ ਵੀ ਕਿਤੇ ਨਾ ਕਿਤੇ ਕਾਰਵਾਈ ਸਾਨੂੰ ਸਾਰਿਆਂ ਨੂੰ ਮਤਲਬ ਦੁੱਖ ਪਹੁੰਚਾਉਂਦੀ ਹੈ। ਠੀਕ ਨਹੀਂ ਲੱਗਿਆ ਕਿ ਇਸ ਤਰ੍ਹਾਂ ਇੱਕ ਆਮ ਨਾਗਰਿਕ ਦੇ ਨਾਲ ਪੁਲਿਸ ਨੂੰ ਵਰਤਾਓ ਨਹੀਂ ਕਰਨਾ ਚਾਹੀਦਾ। ਲੱਗਦਾ ਵੀ ਇੱਕ ਪੁਲਿਸ ਫੌਜ ਦੇ ਵਿੱਚੋਂ ਰਿਟਾਇਰ ਹੋਏ ਉਸਦੇ ਫਾਦਰ ਤੇ ਉਹਨਾਂ ਦੇ ਨਾਲ ਇੰਨਾ ਧੱਕਾ ਕਰਨਾ ਜਾਇਜ਼ ਆ? ਨਹੀਂ ਜੀ, ਇਸ ਤਰ੍ਹਾਂ ਨਹੀਂ ਜਾਇਜ਼, ਕਿਉਂਕਿ ਫੌਜ ਇੱਕ ਅਨੁਸ਼ਾਸਨਿਕ ਨੌਕਰੀ ਹੈ, ਡਿਸਪਲਿਨ ਦੇ ਵਿੱਚ ਰਹਿ ਕੇ ਆਇਆ ਹੁੰਦਾ। ਔਰ ਬਾਕੀ ਉਹ ਤੇ ਗੁਰੂ ਦੀ ਬਹੁਤ ਮਿਹਰ ਹੈ, ਪੂਰਾ ਪਰਿਵਾਰ ਅੰਮ੍ਰਿਤਧਾਰੀ ਹੈ। ਇਸ ਤਰ੍ਹਾਂ ਦਾ ਮੈਨੂੰ ਕੋਈ ਨਹੀਂ ਲੱਗਦਾ ਕਿ ਉਸ ਪਰਿਵਾਰ ਨਾਲ, ਖਾਸ ਕਰਕੇ ਜਿਵੇਂ ਤੁਸੀਂ ਕਿਹਾ ਸਾਬਕਾ ਫੌਜੀ ਨਾਲ ਇਸ ਤਰ੍ਹਾਂ ਦਾ ਵਰਤਾਓ ਕਰਨਾ ਚਾਹੀਦਾ। ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਸਾਬਕਾ ਸੈਨਿਕਾਂ ਦੇ ਨਾਲ ਗੱਲਬਾਤ ਕੀਤੀ ਹੈ। ਤਾਂ ਤੁਸੀਂ ਜੁੜੇ ਰਹਿਣਾ ਡੋਜ਼ ਟੀਵੀ ਦੇ ਨਾਲ, ਲਗਾਤਾਰ ਹੀ ਮੁਲਾਕਾਤਾਂ ਹੁੰਦੀਆਂ ਰਹਿਣੀਆਂ ਨੇ।